ਯੂਕਰੇਨ ਤੋਂ ਜਿਹੜੀ ਖਬਰ ਆ ਰਹੀ ਆ, ਜ਼ਪਰਜ਼ੀਆ ਜਿਹੜਾ ਨਿਊਕਲੀਅਰ ਪਾਵਰ ਪਲਾਂਟ ਆ ਉਸ ਨੂੰ ਮੁਲਕ ਦੀ ਬਾਕੀ ਜਿਹੜੀ ਪਾਵਰ ਗ੍ਰਿਡ ਆ ਉਸ ਦੇ ਨਾਲ ਅੱਜ ਦੁਬਾਰਾ ਜੋੜ ਲਿਆ ਗਿਆ ਹੈ। ਉੱਥੋਂ ਦੇ ਜਿਹੜੇ ਨਿਊਕਲੀਅਰ ਆਪਰੇਟਰ ਆ ਉਹਨਾਂ ਨੇ ਇਹ ਜਾਣਕਾਰੀ ਦਿੱਤੀ ਆ। ਬੀਤੇ ਹਫ਼ਤਿਆਂ ਦੇ ਵਿੱਚ ਇਸ ਨਿਊਕਲੀਅਰ ਪਰਮਾਣੂ ਦੇ ਨਾਲ ਚੱਲਣ ਵਾਲੇ ਪਾਵਰ ਪਲਾਂਟ ਆ, ਬਿਜਲੀ ਉਤਪਾਦਨ ਪਲਾਂਟ ਦੇ ਨੂੰ ਲੈ ਕੇ ਖਤਰਾ ਬਣਿਆ ਪਿਆ ਸੀਗਾ। ਰੂਸ ਦੇ ਦੁਆਰਾ ਹਮਲੇ ਨੂੰ ਲੈ ਕੇ ਤੇ ਕਹਿੰਦੇ ਵੀ ਮੈਲਟ ਡਾਊਨ ਹੋ ਸਕਦਾ ਆ। ਇਹ ਜਿਹੜੀ ਇੱਕ ਫਿਕਰਮੰਦੀ ਜਿਹੜੀ ਆ ਦੁਨੀਆ ਭਰ ਦੇ ਵਿੱਚ ਚੱਲ ਰਹੀ ਸੀਗੀ। ਜਿਹੜੀ ਇੰਟਰਨੈਸ਼ਨਲ ਅਟੋਮਿਕ ਐਨਰਜੀ ਐਸੋਸੀਏਸ਼ਨ ਏਜੰਸੀ, ਉਹਨਾਂ ਨੇ ਕਿਹਾ, ਰੂਸ ਨੂੰ ਕਿਹਾ ਸੀਗਾ ਵੀ ਭਾਈ ਸਾਨੂੰ ਜਿਹੜਾ ਆ ਉੱਥੇ ਜਾਣ ਦਿੱਤਾ ਜਾਵੇ ਤਾਂ ਜੋ ਅਸੀਂ ਮੇਕ ਸ਼ੋਰ ਕਰ ਲਈਏ ਵੀ ਸਾਰਾ ਕੁਛ ਠੀਕ ਆ। ਸੋ ਯੂਕਰੇਨ ਦਾ ਇਹ ਜਿਹੜਾ ਪਲਾਂਟ ਆ, ਜਿਹੜੇ ਕਾਫੀ ਵੱਡੀ ਮਾਤਰਾ 'ਚ ਬਿਜਲੀ ਉਤਪਾਦਨ ਦਾ ਉੱਥੇ ਦਾ ਸਾਧਨ ਆ, ਤੇ ਕਹਿੰਦੇ ਵੀ ਉੱਥੋਂ ਦੇ ਜਿਹੜੇ ਕਾਮਿਆਂ ਨੇ ਦਿਨ ਰਾਤ ਅਣਥੱਕ ਮਿਹਨਤ ਕਰਕੇ ਇਸ ਨੂੰ ਮੁੜ ਸੁਰੱਖਿਅਤ ਕਰਕੇ ਤੇ ਬਿਜਲੀ ਉਤਪਾਦਨ ਦਾ ਕੰਮ ਚਾਲੂ ਕਰਕੇ ਤੇ ਬਾਕੀ ਮੁਲਕ ਨੂੰ ਬਿਜਲੀ ਦੇਣ ਦਾ ਕੰਮ ਸ਼ੁਰੂ ਉੱਥੇ ਕਰ ਦਿੱਤਾ ਹੈਗਾ ਆ। ਇਹ ਜਿਹੜਾ ਜ਼ਪਰਜ਼ੀਆ ਜਿਹੜਾ ਹੈਗਾ ਆ, ਜਿਹੜੀ ਇੱਕ ਨਦੀ ਉੱਥੋਂ ਵਗਦੀ ਆ, ਡਨੀਪਰੋ ਰਿਵਰ, ਉਸ ਦੇ ਨਾਰਥ ਵਾਲੇ ਪਾਸੇ ਨੂੰ ਆ ਤੇ ਯੂਕਰੇਨ ਦੇ ਕੰਟਰੋਲ ਵਾਲੇ ਹਿੱਸੇ ਦੇ ਵਿੱਚ ਹੈਗਾ ਆ। ਇਹ ਟਰਾਈ ਜਿਹੜਾ ਆ ਹਰਜੋਤ ਸਿੰਘ ਜੀ ਕਰ ਰਹੇ ਸੀਗੇ, ਯੂਕਰੇਨ ਦੇ ਨਹੀਂ, ਰੂਸ ਦੇ ਕੰਟਰੋਲ ਵਾਲੇ ਹਿੱਸੇ ਵਾਲੇ ਪਾਸੇ ਨੂੰ ਇਹ ਜਿਹੜਾ ਸੀਗਾ, ਤੇ ਇਹਨਾਂ ਦੀ ਕੋਸ਼ਿਸ਼ ਇਹੀ ਸੀਗੀ ਵੀ ਭਾਈ ਇਹ ਸੁਰੱਖਿਅਤ ਢੰਗ ਦੇ ਨਾਲ ਜਿਹੜਾ ਉਹ ਚੱਲਦਾ ਰਵੇ। ਬੈਕਅਪ ਡੀਜ਼ਲ ਜਨਰੇਟਰਸ, ਹੋਰ ਕਈ ਕੁਛ ਜਿਹੜਾ ਆ ਉਹ ਵਰਤਿਆ ਗਿਆ ਤਾਂ ਜੋ ਉੱਥੇ ਮੈਲਟ ਡਾਊਨ ਨਾ ਹੋਵੇ। ਜੀ ਬਿਲਕੁਲ, ਜ਼ੈਲੈਂਸਕੀ ਨੇ ਪੂਰੀ ਦੁਨੀਆ ਨੂੰ ਗੁਹਾਰ ਲਾਈ ਆ ਭਈ ਜੋ ਨਿਊਕਲੀਅਰ ਸਾਈਡ ਦੇ ਉੱਤੇ ਐਕਸੀਡੈਂਟ ਹੋ ਸਕਦਾ ਹੈ, ਉਹਦਾ ਬਹੁਤ ਨੁਕਸਾਨ ਹੋਊਗਾ ਤੇ ਉਹਦੀ ਸਾਡੀ ਹੈਲਪ ਕਰੋ। ਦੂਜੇ ਪਾਸੇ ਯੂਕਰੇਨ ਦੇ ਵਿੱਚ ਕਹਿੰਦੇ ਜਿਹੜੇ ਸਸਤੇ ਜਿਹੇ ਟੈਬਲੇਟਸ ਹੁੰਦੇ ਆ, ਆਪਾਂ ਟੈਬਲੇਟਸ ਆ, ਉਹਨਾਂ ਨੂੰ ਯੂਜ਼ ਕਰ ਰਹੇ ਆ ਹੁਣ ਆਰਮੀ SOS, ਇੱਕ ਐਕਟਿਵਿਸਟ ਲੈਡ NGO ਹੈਗੀ ਆ ਜੋ ਐਂਡਰੋਇਡ ਬੇਸਡ ਟੈਬਲੇਟਸ ਨੂੰ ਕਨਵਰਟ ਕਰਦੀ ਹੈਗੀ ਸਮਾਰਟ ਯੂਨਿਟਸ ਦੇ ਵਿੱਚ, ਜੋ ਕਿ ਆਟੋਮੇਟਡ ਪ੍ਰਸੀਜਨ ਗਾਈਡੈਂਸ ਦਿੰਦੀ ਹੈਗੀ ਹੈ ਯੂਕਰੇਨ 'ਚ। ਕਹਿੰਦੇ ਪਈ ਜਦੋਂ ਲੜਾਈ ਹੁੰਦੀ ਆ ਮਿਲਟਰੀ ਦੇ ਵਿੱਚ ਮੈਪ ਯੂਜ਼ ਕੀਤੇ ਜਾਂਦੇ ਆ, ਹਜੇ ਵੀ 1980 ਵਾਲੇ ਮੈਪ ਉਹਨਾਂ ਦੇ ਕੋਲ ਆ, ਚਾਹੇ ਉਹ ਸੋਵੀਅਤ ਕੋਲ ਆ ਤੇ ਚਾਹੇ ਯੂਕਰੇਨ ਦੇ ਕੋਲ ਹੈਗੇ ਆ। 1980 ਤੋਂ ਲੈ ਕੇ ਹੁਣ ਤੱਕ 42 ਸਾਲਾਂ 'ਚ ਬਹੁਤ ਕੁਝ ਚੇਂਜ ਹੋ ਗਿਆ। ਸੋ ਕਈ ਕੰਪਨੀਆਂ, ਕਈ ਜਿਹੜੇ ਇੰਡੀਵਿਜੂਅਲ ਆ ਯੂਕਰੇਨ ਨੂੰ ਹੈਲਪ ਕਰ ਰਹੇ ਆ ਇਹ ਐਂਡਰੋਇਡ ਬੇਸਡ ਟੈਬਲੇਟਸ ਦੇ ਉੱਤੇ ਪੂਰੇ ਮੈਪ ਪਾਉਣ ਲਈ, ਕਿਸ ਤਰ੍ਹਾਂ ਉੱਥੋਂ ਉਹ ਫਿਗਰ ਆਊਟ ਕਰ ਸਕਦੇ ਹੈਗੇ ਆ, ਕਿਸ ਤਰ੍ਹਾਂ ਈਵਨ ਮਿਸਲ ਅਟੈਕ ਦੇ ਲਈ ਵੀ ਡਾਇਰੈਕਸ਼ਨ, ਸਾਰਾ ਕੁਝ ਹਾਈ ਟੈਕ ਉਹਨਾਂ ਤੇ ਹੋ ਰਿਹਾ ਹੈਗਾ ਆ। ਤੇ ਇਲੋਨ ਮਸਕ ਦੀ ਕੰਪਨੀ ਉਹਨਾਂ ਨੂੰ ਫ੍ਰੀ ਇੰਟਰਨੈਟ ਜੋ ਆ ਪ੍ਰੋਵਾਈਡ ਕਰ ਰਹੀ ਹੈਗੀ ਆ। ਦੂਸਰੇ ਪਾਸੇ ਆਪਾਂ ਕੱਲ ਵੀ ਡਿਸਕਸ ਕੀਤਾ ਸੀ ਵੀ $3 ਬਿਲੀਅਨ ਅਮਰੀਕਾ ਵਾਲਿਆਂ ਨੇ ਕਿਹਾ ਆ ਵੀ ਆਪਾਂ ਉਹਦਾ ਸਮਾਨ ਆਪਾਂ ਯੂਕਰੇਨ ਨੂੰ ਦੇਵਾਂਗੇ ਆਉਣ ਵਾਲੇ 3 ਸਾਲਾਂ ਤਾਈਂ। ਸੋ 6 ਮਹੀਨੇ ਲੜਾਈ ਨੂੰ ਹੋ ਗਿਆ, ਸੋ ਲੱਗਦਾ ਨਹੀਂ ਵੀ ਇਹ ਲੜਾਈ ਜਿਹੜੀ ਆ ਛੇਤੀ ਮੁੱਕੂਗੀ। ਅਮਰੀਕਾ ਵਾਲੇ ਵੀ ਚਾਹੁੰਦੇ ਆ ਵੀ ਜਿਸ ਤਰ੍ਹਾਂ ਅਫਗਾਨਿਸਤਾਨ ਜਾਂ ਸੀਰੀਆ ਦੇ ਵਿੱਚ ਇੰਨੀ ਲੰਬੀ ਲੜਾਈ ਚੱਲੀ ਆ, ਤਾਂ ਹੁਣ ਰਸ਼ੀਆ ਵਾਲੇ ਇੰਨੀ ਲੰਬੀ ਜਿਹੜੀ ਲੜਾਈ ਆ ਉਹਨਾਂ ਦੇ ਨਾਲ ਚੱਲੇ ਤਾਂ ਹੀ ਰਸ਼ੀਆ ਦਾ ਜਿਹੜਾ ਨੁਕਸਾਨ ਹੋਊਗਾ। ਸੋ ਇਹ ਬਹੁਤ ਸਾਰੇ ਲੋਕ ਕਈ ਸੋਚਦੇ ਸੀ ਵੀ ਇੱਕਦਮ ਖਤਮ ਹੋ ਜਾਣੀ ਆ, ਰਸ਼ੀਆ ਨੇ ਉੱਥੇ ਅਟੈਕ ਕਰਕੇ ਕਬਜ਼ਾ ਕਰਕੇ ਤਾਂ ਸਤਿ ਸ੍ਰੀ ਅਕਾਲ ਕਰ ਦੇਣੀ ਆ। ਉਹ ਹੁਣ ਲੱਗਦਾ ਆ ਵੀ ਇਹ ਲੜਾਈ ਬਹੁਤ ਲੰਮੀ ਚੱਲੂਗੀ। ਸੋ ਜਿਹੜੀ ਮੈਂ ਟੈਬਲੇਟਸ ਦੀ ਗੱਲ ਕਰਦਾ ਸੀ ਐਂਡਰੋਇਡ ਵਿੱਚ, ਸਿਰਫ $150 ਦਾ ਇਹ ਆਉਂਦਾ ਆ। ਇਸ ਨੂੰ ਇੱਕ ਤਰ੍ਹਾਂ ਨਾਲ ਹਾਈ ਟੈਕ ਮਸ਼ੀਨ ਕਰਕੇ ਯੂਕਰੇਨ ਦੀ ਮਿਲਟਰੀ ਆ ਉਹ ਯੂਜ਼ ਕਰ ਰਹੀ ਹੈਗੀ ਆ।